ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਲੰਡਨ ਯੂਕੇ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕੁਝ ਲੋਕ ਤੁਹਾਡੇ ਆਮ ਆਦਮੀ ਪਾਰਟੀ ਦੇ ਬਾਰੇ ਦਿੱਤੇ ਵਿਚਾਰਾਂ ਨਾਲ ਸਹਿਮਤ ਨਾ ਹੋਣ, ਪਰ ਮੈਂ ਆਪ ਜੀ ਨਾਲ ਬਿਲਕੁਲ ਸਹਿਮਤ ਹਾਂ ਅਤੇ ਹਰ ਇਨਸਾਫ ਪਸੰਦ ਇਨਸਾਫ ਸਹਿਮਤ ਹੋਵੇਗਾ। ਮੈਂ ਪੰਜਾਬ ਵਿੱਚ ਵਸਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਵੋਟ ਖਾਲਿਸਤਾਨ ਦੇ ਹਮਾਇਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਉਣ। ਜਿੱਥੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਹੀਂ ਖੜੇ ਹਨ ਅਤੇ ਸਿੱਖ ਕੋਈ ਰਾਜਨੀਤਿਕ ਜਥੇਬੰਦੀ ਕਾਇਮ ਨਹੀਂ ਕਰ ਸਕੇ, ਉੱਥੇ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ। ਆਪਣੀ ਪਾਰਟੀ ਨੂੰ ਛੱਡ ਆਮ ਆਦਮੀ ਵੋਟ ਪਾਉਣਾ ਇੰਜ ਹੋਵੇਗਾ ਜਿਵੇਂ ਆਪਣੇ ਹਥਿਆਰ ਦੂਸਰੇ ਨੂੰ ਦੇ ਰਹੇ ਹੋਵੇ। ਸਾਡੀ ਆਪਣੀ ਰਾਜਨੀਤਿਕ ਪਹਿਚਾਣ ਖਤਮ ਨਾ ਕਰੋ। ਅਸੀਂ ਹਿੰਦੁਸਤਾਨ ਜਾਂ ਇਹਨਾਂ ਦੀ ਭਾਰਤ ਮਾਤਾ ਤੋਂ ਕੀ ਲੈਣਾ। ਪੰਜਾਬ ਵਿੱਚ ਸਿੱਖਾਂ ਦੀ ਕੇਜਰੀਵਾਲ ਨੂੰ ਹਮਾਇਤ ਦੱਸਦੀ ਹੈ ਕਿ ਅਸੀਂ ਹਮੇਸ਼ਾ ਇਨਸਾਫ ਅਤੇ ਅਮਨ ਪਸੰਦ ਸੀ ਅਤੇ ਹਾਂ, ਪਰ ਆਪਣੀ ਰਾਜਨੀਤਿਕ ਹੋਂਦ ਕਾਇਮ ਰੱਖਣ ਲਈ ਮਾਨ ਸਾਹਿਬ ਨੂੰ ਵੋਟ ਪਾਓ। ਡਾਕਟਰ ਸਾਹਿਬ, ਕੀ ਸਾਡੇ ਵਿਦੇਸ਼ਾਂ ਵਿੱਚ ਗੁਰੂ ਘਰਾਂ ਦੇ ਪ੍ਰਬੰਧਕ ਵਕਤ ਦੇ ਹਿਸਾਬ ਨਾਲ ਮੇਚੌਰ ਹਨ? ਮੈਨੂੰ ਨਹੀਂ ਲੱਗਦਾ। ਸਾਡੇ ਗੁਰੂ ਘਰਾਂ ਦਾ ਪ੍ਰਬੰਧ ਹੁਣ ਜਗਮੀਤ ਸਿੰਘ ਵਰਗੇ ਸੂਝਵਾਨ ਗੁਰਸਿੱਖਾਂ ਦੇ ਹੱਥ ਦੇਣਾ ਚਾਹੀਦਾ ਹੈ। ਜਗਮੀਤ ਸਿੰਘ ਜੀ, ਉਹਨਾਂ ਦਾ ਨਾਮ ਮੈਂ ਇਸ ਲਈ ਲਿਆ ਹੈ ਕਿ ਉਹਨਾਂ ਨੂੰ ਸਾਰੇ ਲੋਕ ਜਾਣਦੇ ਹਨ। ਡਾਕਟਰ ਸਾਹਿਬ, ਸਾਡੇ ਲਿਖਾਰੀਆਂ ਵਿੱਚ ਹਾਲੇ ਵੀ ਸਿੱਖ ਕੌਮਵਾਦ ਦੀ ਘਾਟ ਝਲਕਦੀ ਹੈ। ਸਰਦਾਰ ਕਪੂਰ ਸਿੰਘ ਅਤੇ ਹੁਣ ਸਰਦਾਰ ਅਜਮੇਰ ਸਿੰਘ ਤੋਂ ਇਲਾਵਾ ਮੈਂ ਹੋਰ ਕੋਈ ਲਿਖਾਰੀ ਨਹੀਂ ਪੜ੍ਹਿਆ ਜੋ ਸਿੱਖ ਕੌਮੀਵਾਦ ਦੀ ਗੱਲ ਕਰਦਾ ਹੋਵੇ। ਸਾਰੇ ਰੋਣਾ ਆਪਣਾ ਰੋਂਦੇ ਹਨ, ਪਰ ਗੱਲ ਭਾਰਤੀ ਕੌਮੀਵਾਦ ਦੀ ਕਰਦੇ ਹਨ। ਕੌਮੀਵਾਦ ਤੋਂ ਹੀ ਆਜ਼ਾਦੀ ਦੀ ਖੁਸ਼ਬੂ ਵੰਡੀ ਜਾ ਸਕਦੀ ਹੈ। ਡਾਕਟਰ ਸਾਹਿਬ, ਮੈਂ ਆਪਣੇ ਕੌਮੀ ਆਲਣੇ ਖਾਲਿਸਤਾਨ ਦੇ ਪਿਆਰ ਵਿੱਚ ਕੁਝ ਲਾਈਨਾਂ ਲਿਖੀਆਂ ਹਨ, ਜੇਕਰ ਵਕਤ ਹੋਵੇ ਤਾਂ ਜ਼ਰੂਰ ਸ਼ੇਅਰ ਕਰਨਾ। ਧੰਨਵਾਦ ਜੀ। ਡਾਕਟਰ ਸਾਹਿਬ ਲਿਖਦੇ ਹਨ, ਕੱਲਿਆਂ ਰਾਤਾਂ ਕਿਵੇਂ ਗੁਜ਼ਾਰਾਂ, ਮਾਹੀ ਮੇਰਾ ਦੂਰ ਨੀ ਮਾਏ, ਬਾਜੂ ਮਾਹੀ ਨਾ ਹੋਵੇ ਗੁਜ਼ਾਰਾ, ਚੜਿਆ ਹੈ ਇਸ਼ਕ ਸਰੂਰ ਨੀ ਮਾਏ। ਕਿਉਂ ਉਹ ਸਾਨੂੰ ਮਿਲਦਾ ਨਹੀਂ, ਕੀ ਹੋਇਆ ਅਸਾਂ ਤੋਂ ਕਸੂਰ ਨੀ ਮਾਏ। ਮਿੰਤਾਂ ਕਰਾਂ ਮੈਂ ਤਰਲੇ ਪਾਵਾਂ, ਮਿਲ ਜਾਵੇ ਪਹਿਲੇ ਪੂਰ ਨੀ ਮਾਏ। ਆ ਮਿਲ ਸਜਣਾ ਪਹਿਲੇ ਪੂਰੀ, ਜ਼ਖਮ ਹੋਏ ਨਾਸੂਰ ਨੀ ਮਾਏ। ਪਿਆਰੇ ਅਸੀਂ ਵੀ ਲੱਗਦੇ ਮਾਹੀ ਨੂੰ, ਫਿਰ ਹੋਵੇ ਕਿਉਂ ਸਾਥੋਂ ਦੂਰ ਨੀ ਮਾਏ। ਫਲ ਦੀ ਆਸ ਵੀ ਤਦ ਹੁੰਦੀ ਹੈ, ਜਦ ਲੱਗਦਾ ਅੰਬੀ ਬੂਰ ਨੀ ਮਾਏ। ਨਿਸ਼ਚੇ ਹੈ ਸਾਨੂੰ ਪਿਆਰਾ ਮਾਹੀ, ਜਾਓ ਮਿਲ ਹੁਣ ਜ਼ਰੂਰ ਨੀ ਮਾਏ। ਇਹ ਪਾਉਂਦਾ ਮੇਰੇ ਹਜ਼ੂਰ ਨੀ ਮਾਏ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ ਯੂਕੇ ਤੋਂ ਲਿਖਿਆ ਜੀ। ਹਮੇਸ਼ਾ ਦੀ ਤਰ੍ਹਾਂ ਉਹਨਾਂ ਦੀ ਟਾਈਪ ਕੀਤੀ ਲਿਖਤ ਹੁੰਦੀ ਹੈ, ਸ਼ਬਦ ਬੜੇ ਨਪੇ ਤੁਲੇ ਹੁੰਦੇ ਨੇ ਔਰ ਸਾਡੇ ਲਈ ਬਹੁਤ ਸੌਖਾ ਹੁੰਦਾ ਹੈ। ਅਸੀਂ ਜਸਟ ਪ੍ਰਿੰਟ ਕਰਕੇ ਉਹਨੂੰ ਪੜ੍ਹਨਾ ਹੁੰਦਾ ਜੀ ਜੀ। ਔਰ ਜਿਵੇਂ ਉਹਨਾਂ ਨੇ ਆਪਣੀ ਨਜ਼ਮ ਦੇ ਰਾਹੀਂ ਵੀ ਆਪਣਾ ਟੈਲੈਂਟ ਦਿਖਾਇਆ, ਸੋ ਮੈਂ ਇਨਕਰੇਜ ਕਰਾਂਗਾ ਉਹਨਾਂ ਨੂੰ ਕਿ ਵੀ ਉਹ ਇਸ ਕਿਸਮ ਦੀਆਂ ਲਿਖਤਾਂ ਹੋਰ ਵੀ ਫਰੀਕੁਐਂਸੀ ਦੇ ਨਾਲ ਲਿਖਣ ਜੀ ਔਰ ਸਾਡੇ ਤੱਕ ਪਹੁੰਚਾਉਣ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਿ ਅਸੀਂ ਇਸ ਵਿਸ਼ੇ ਦੇ ਉੱਤੇ ਜਿਹੜਾ ਅੱਜ ਕੌਮੀ ਘਰ ਦਾ ਸਾਡਾ ਸਬਜੈਕਟ ਹੈ ਜੀ, ਇਸ 'ਤੇ ਬੜੇ ਜਿਹੜੇ ਆਪਣੇ ਆਪ ਨੂੰ ਵਿਦਵਾਨ ਸਕਾਲਰ ਔਰ ਜੁਝਾਰੂਆਂ ਦੇ ਖਾਸਮ ਖਾਸ ਕਹਿੰਦੇ ਸੀ, ਉਹ ਭਗੌੜੇ ਹੋਏ ਨੇ। ਅਤੇ ਕਿਵੇਂ ਜਿਹੜਾ ਉਹ ਸਾਡਾ ਸਿੱਖ ਤਬਕਾ, ਸਿੱਖ ਵੀਰ ਭੈਣਾਂ ਜਿਹੜੇ ਕਿ ਪੰਥ ਪ੍ਰਸਤ ਨੇ, ਬੇਸ਼ੱਕ ਉਹ ਲੀਡਰਸ਼ਿਪ ਰੋਲ 'ਚ ਨਹੀਂ ਨੇ, ਉਹਨਾਂ ਦੇ ਅੰਦਰ ਅੱਜ ਵੀ ਉਸੇ ਤਰ੍ਹਾਂ ਹੀ ਗੁਰੂ ਪਿਆਰ ਦੇ ਘਰ ਦੀ ਤਾਂਘ ਹੈ, ਤੜਪ ਹੈ ਔਰ ਉਹਨਾਂ ਜਜ਼ਬਿਆਂ ਨੂੰ ਉਹ ਸ਼ਬਦਾਂ ਦਾ ਲਬਾਦਾ ਪਹਿਨਾਉਂਦੇ ਨੇ। ਜੀ ਮੈਂ ਉਹਨਾਂ ਦੀ ਲਿਖਤ ਵੱਲ ਆਵਾਂ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਕਿ ਸਾਡਾ ਜਿਹੜਾ ਆਮ ਆਦਮੀ ਪਾਰਟੀ ਬਾਰੇ ਨਜ਼ਰੀਆ ਹੈ ਉਸ 'ਤੇ ਬੇਸ਼ੱਕ ਬਹੁਤ ਸਾਰੇ ਕ੍ਰਿਟਿਕ ਨੇ, ਆਲੋਚਕ ਨੇ, ਜੀ, ਪਰ ਵੀਰ ਕੁਲਦੀਪ ਸਿੰਘ ਹੋਰਾਂ ਨੇ ਹਮਾਇਤ ਦਿੱਤੀ ਹੈ ਸਾਨੂੰ, ਸਾਡੇ ਵਿਚਾਰਾਂ ਨੂੰ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜੀ ਜੀ। ਦੇਖੋ, ਅਸੀਂ ਕੋਈ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਨਾਲ ਕੋਈ ਸਾਡਾ ਅਦਰਵਾਈਜ਼ ਕੋਈ ਝਗੜਾ ਨਹੀਂ ਹੈ। ਜੀ ਜੀ। ਅਸੀਂ ਜਿਵੇਂ ਹਮੇਸ਼ਾ ਹੀ ਇਸ ਗੱਲ ਦੇ ਮੁਦਈ ਹੈ, ਐਡਵੋਕੇਟ ਹੈ ਕਿ ਸਾਡਾ ਨਜ਼ਰੀਆ ਹਰ ਵਿਸ਼ੇ ਦੇ ਉੱਤੇ ਸਿੱਖ ਨੁਕਤਾ ਨਿਗਾਹ ਤੋਂ ਹੈ ਜੀ ਕਿ ਉਹ ਕਿੰਨਾ ਐਡਵਾਂਸ ਹੁੰਦਾ ਹੈ ਜਾਂ ਉਸ ਬਾਰੇ ਕਿਸੇ ਦੀ ਕੀ ਰਾਏ ਹੈ। ਜੀ ਬਿਲਕੁਲ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਉਹਨਾਂ ਨੇ ਆਪਣੇ ਈਮੇਲ ਦੇ ਵਿਚਕਾਰ ਜਾ ਕੇ ਕਿਹਾ ਵੀ ਜਿਹੜੀ ਅੱਜ ਕੇਜਰੀਵਾਲ ਨੂੰ ਪੰਜਾਬ 'ਚੋਂ ਵੀ ਹਮਾਇਤ ਨਿਕਲੀ ਹੈ, ਇਹ ਵੀ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਕਿੰਨੇ ਇਮਾਨਦਾਰ ਨੇ। ਔਰ ਜੇ ਉਹਨਾਂ ਨੂੰ ਇਮਾਨਦਾਰੀ ਨਾਲ ਲੱਗਿਆ ਕਿ ਕੋਈ ਭਲਾ ਬੰਦਾ ਜਾਂ ਇਮਾਨਦਾਰ ਬੰਦਾ ਕੋਈ ਚੇਂਜ ਕਰਨੀ ਚਾਹੁੰਦਾ ਤੇ ਉਹਦੇ ਨਾਲ ਵੀ ਖਲੋ ਗਏ ਨੇ। ਔਰ ਅੱਜ ਹੀ ਕੋਈ ਹੋਰ ਸੱਜਣ ਵੀ ਦੱਸ ਰਹੇ ਸੀ ਕਿ ਪਹਿਲਾਂ ਕੇਜਰੀਵਾਲ ਨੇ ਪੰਜਾਬ ਨੂੰ ਕਦੇ ਸੀਰੀਅਸਲੀ ਨਹੀਂ ਸੀ ਲਿਆ
ਉਹ ਸਮਝਦਾ ਸੀ ਕਿ ਹਿੰਦੂ ਹਾਰਟਲੈਂਡ ਯੂਪੀ, ਬਿਹਾਰ, ਦਿੱਲੀ, ਰਾਜਸਥਾਨ ਹੈ। ਜੀ ਪਰ ਜਿਵੇਂ ਉਹਦੇ 3 ਰੋਜ਼ਾ ਦੌਰੇ ਦੇ ਦੌਰਾਨ ਉਸ ਨੂੰ ਹੁੰਗਾਰਾ ਮਿਲਿਆ, ਉਸ ਨੇ ਆਉਣ ਵਾਲੇ ਦਿਨਾਂ 'ਚ ਆਪਣੀ ਹੋਰ ਦੂਸਰੀ ਲੀਡਰਸ਼ਿਪ ਨੂੰ ਇਹ ਕਿਹਾ ਵੀ ਪੰਜਾਬ ਦੇ ਵਿੱਚ ਜਾ ਕੇ ਤੁਸੀਂ ਕੈਨਵੈਸਿੰਗ ਕਰੋ, ਕਿਉਂਕਿ ਪੰਜਾਬ ਦੇ ਵਿੱਚ ਇਹ ਹੋਪ ਹੈ ਕਿ ਅਸੀਂ ਕੁਝ ਸੀਟਾਂ ਕੱਢ ਸਕਦੇ। ਜੀ ਸੋ ਮੈਂ ਸਮਝਦਾ ਵੀ ਇਹਨਾਂ ਦੀ ਗੱਲ ਦੀ ਐਂਡੋਰਸਮੈਂਟ ਹੈ ਕਿ ਇਹਦੇ ਬਾਵਜੂਦ ਕਿ ਇਸ ਟੋਪੀ ਦੇ ਥੱਲੇ ਜਾਂ ਗਾਂਧੀ ਟੋਪੀ ਦੇ ਥੱਲੇ ਕੀ ਸਿੱਖਾਂ ਦੇ ਨਾਲ ਨਹੀਂ ਹੋਇਆ, ਲੇਕਿਨ ਉਸ ਟੋਪੀ ਨੂੰ ਭੁਲਾ ਕੇ ਫਿਰ ਵੀ ਕੋਈ ਜੇ ਉਹਨਾਂ ਨੂੰ ਲੱਗਦਾ ਕਿ ਵੀ ਬੰਦਾ ਇਮਾਨਦਾਰ ਹੈ ਉਹਦੇ ਨਾਲ ਖਲੋਤੇ ਨੇ। ਜੀ ਹਾਲਾਂਕਿ ਇਸ ਲੈਵਲ ਦੇ ਵੀ ਜੈਸੀ ਜਸਰਾਜ ਵਰਗੇ ਵੀ ਜਿਹੜੇ ਬਿਲਕੁਲ ਹੀ ਟੋਪੀ ਨੁਮਾ ਸਿੱਖ ਆ ਗਏ ਨੇ, ਜਿਨ੍ਹਾਂ ਨੇ ਪੱਗ ਦੇ ਉੱਤੇ ਟੋਪੀ ਪਾ ਲਈ ਹੈ। ਜੀ ਸੋ ਇਹ ਇੱਕ ਕਲਚਰ ਜਿਹੜਾ ਹੋਰ ਕਿਸਮ ਦਾ ਸਾਹਮਣੇ ਆ ਗਿਆ। ਪਰ ਅਸੀਂ ਇਹ ਗੱਲ ਫਿਰ ਦੁਹਰਾਉਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹ ਮਹਿਸੂਸ ਕਰਦੇ ਹਾਂ ਕਿ ਸਾਡਾ ਨਿਸ਼ਾਨਾ ਖਾਲਿਸਤਾਨ ਹੈ, ਕੌਮੀ ਘਰ ਹੈ। ਜੀ ਜੀ ਔਰ ਜੂਨ 84 ਤੱਕ ਸਾਡੀ ਮੰਗ, ਜੇ ਕੇਜਰੀਵਾਲ ਜੂਨ 84 ਤੋਂ ਪਹਿਲਾਂ ਹੁੰਦਾ ਤੇ ਲੱਗਦਾ ਕਿ ਵੀ ਇਹ ਇਮਾਨਦਾਰ ਹੈ, ਜ਼ਰੂਰ ਅਸੀਂ ਵੀ ਹਮਾਇਤ ਥਰੂ ਕਰਦੇ, ਕਿਉਂਕਿ ਉਦੋਂ ਤੱਕ ਅਸੀਂ ਆਨੰਦਪੁਰ ਦੇ ਮਥੇ ਦੀ ਮੰਗ ਦੇ ਉੱਤੇ ਪੰਥ ਨੇ ਅਰਦਾਸ ਕੀਤੀ ਸੀ ਅਕਾਲ ਤਖਤ ਸਾਹਿਬ ਤੇ। ਜੀ ਹੁਣ ਜਦੋਂ ਅਕਾਲ ਤਖਤ ਸਾਹਿਬ ਤੋਂ ਸਰਬੱਤ ਖਾਲਸਾ ਹੋਇਆ, ਖਾਲਿਸਤਾਨ ਦਾ ਗੁਰਮਤਾ ਹੋਇਆ, ਲੱਖ 1.5 ਲੱਖ ਸਿੱਖ ਸ਼ਹੀਦ ਹੋਏ, ਹੁਣ ਤੁਸੀਂ ਟੋਪੀ ਦੇ ਥੱਲੇ ਦਾ ਖਾਲਿਸਤਾਨ ਲੁਕੋ ਨਹੀਂ ਸਕਦੇ ਜਾਂ ਪੱਗ ਨੂੰ ਲੁਕਾ ਨਹੀਂ ਸਕਦੇ। ਜੀ ਔਰ ਨਾ ਹੀ ਤੁਸੀਂ ਜਿਹੜੇ ਬਾਕੀ ਪੰਜਾਬ ਦੇ ਮੁੱਦੇ ਜਿਹੜੇ ਕਿ ਖਾਲਿਸਤਾਨ ਦੇ ਨਾਲ ਹੀ ਜੁੜੇ ਹੋਏ ਨੇ ਹੁਣ, ਕਿਉਂਕਿ ਬਾਕੀ ਤਾਂ ਦੇਖ ਲਿਆ ਕਿ ਉਸ ਸਿਸਟਮ 'ਚੋਂ ਕੁਝ ਨਹੀਂ ਨਿਕਲਣਾ ਹੈ। ਸੋ ਇਸੇ ਕਨਕਲੂਜਨ ਤੇ ਵੀਰ ਕੁਲਦੀਪ ਸਿੰਘ ਵੀ ਪਹੁੰਚੇ ਨੇ, ਇਸ ਲਈ ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ, ਜੀ ਜਿਹਨੂੰ ਅਸੀਂ ਪਹਿਲਾਂ ਵੀ ਐਂਡੋਰਸ ਕਰ ਚੁੱਕੇ ਹਾਂ। ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿੱਥੇ ਉਹਨਾਂ ਦੇ ਉਮੀਦਵਾਰ ਨਹੀਂ ਨੇ ਉੱਥੇ ਉਹ ਆਮ ਆਦਮੀ ਪਾਰਟੀ ਵੱਲ ਵੀ ਜਾ ਸਕਦੇ ਨੇ ਜਾਂ ਜੇ ਕੋਈ ਚੰਗਾ ਉਮੀਦਵਾਰ ਹੈ। ਸੋ ਇਹ ਵੀ ਅਗੇਨ ਇੱਕ ਖੁੱਲ੍ਹਦਿਲੀ ਹੈ ਕਿ ਜਿੱਥੇ ਅਸੀਂ ਕੋਈ ਆਮ ਆਦਮੀ ਪਾਰਟੀ ਦੇ ਲਈ ਦਰਵਾਜ਼ੇ ਸਾਰੇ ਬੰਦ ਨਹੀਂ ਕੀਤੇ। ਜੀ ਤੀਸਰੀ ਗੱਲ ਉਹਨਾਂ ਨੇ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਨਾਲ ਕਹੀ ਹੈ ਕਿ ਵੀ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਬੁੱਝੜ ਨੇ। ਕਾਸ਼ ਜਗਮੀਤ ਸਿੰਘ MPP ਜਿਹੜੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਓਨਟਾਰੀਓ ਤੋਂ, ਪਿਛਲੇ ਦਿਨਾਂ 'ਚ TV 84 ਨਿਊਜ਼ ਇੰਟਰਵਿਊ 'ਚ ਵੀ ਉਹ ਆਏ ਜੀ ਔਰ ਉਹਨਾਂ ਦਾ ਐਫਰਟ ਹੈ ਕਿ ਅਪ੍ਰੈਲ ਦਾ ਮਹੀਨਾ ਓਨਟਾਰੀਓ ਦੇ ਵਿੱਚ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਰੈਕਗਨਾਈਜ਼ ਹੋਇਆ ਔਰ ਉਹ ਵੋਕਲ ਨੇ ਪਾਰਲੀਮੈਂਟ ਦੇ ਵਿੱਚ। ਨਹੀਂ ਤਾਂ ਸਾਡੇ MPਆਂ ਦਾ, ਪੰਜਾਬ ਵਾਲਿਆਂ ਦਾ ਇਹੀ ਰੈਪੂਟੇਸ਼ਨ ਰਿਹਾ ਪਾਰਲੀਮੈਂਟ ਦੇ ਵਿੱਚ ਵੀ ਜਾਂ ਸੌ ਜਾਂਦੇ ਨੇ ਜਾਂ ਕਦੇ ਬੋਲਣ ਤਾਂ ਇੱਕ ਅੱਧਾ ਛੰਦ ਸੁਣਾ ਦਿੰਦੇ ਸੀ। ਕਿੱਕਰ ਸਿੰਘ ਮੈਂਬਰ ਪਾਰਲੀਮੈਂਟ ਸੀ ਅਕਾਲੀਆਂ ਦਾ ਬਠਿੰਡੇ ਤੋਂ, ਉਹਨੇ ਇੱਕ ਵਾਰੀ 50 ਸਾਲਾਂ ਛੰਦ ਹੀ ਸੁਣਾਇਆ ਕੋਈ। ਜੀ ਲੇਕਿਨ ਇਹ ਇੱਕ ਫਖਰ ਵਾਲੀ ਗੱਲ ਹੈ ਕਿ ਅੱਜ ਹਾਈਐਸਟ ਐਜੂਕੇਟਿਡ ਸਿੱਖ ਜਗਮੀਤ ਸਿੰਘ ਵਰਗੇ ਪਾਰਲੀਮੈਂਟ 'ਚ ਆਵਾਜ਼ ਉਠਾ ਰਹੇ ਨੇ। ਜੀ ਲੇਕਿਨ ਉਹਨਾਂ ਦਾ ਖੈਰ ਇਹ ਗੱਲ ਤਾਂ ਕਿ ਉਹਨਾਂ ਨੇ ਉਹ ਕੰਪੈਰੀਜ਼ਨ ਦਿੱਤਾ ਕਿ ਉਸ ਵਰਗੇ ਇਮਾਨਦਾਰ ਲੋਕਾਂ ਦੇ ਹੱਥ 'ਚ ਗੁਰਦੁਆਰਿਆਂ ਦਾ ਪ੍ਰਬੰਧ ਹੋਣਾ ਚਾਹੀਦਾ। ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕਾਬੂ ਕਰਨਾ ਜਾਂ ਉੱਥੋਂ ਤੱਕ ਪਹੁੰਚਣਾ ਇਹ ਤਾਂ ਇੱਕ ਲੰਬੀ ਬੈਟਲ ਹੈ। ਮੈਂ ਸਮਝਦਾ ਵੀ ਯੰਗ ਜਨਰੇਸ਼ਨ ਜੇ ਇੰਨੀ ਕੁ ਅਵੇਅਰ ਹੋਏ ਜੀ ਕਿ ਈਵਨ ਜੇ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਵੀ ਹੈ, ਅੱਜ ਜਿਸ ਕਿਸਮ ਦਾ ਇੱਕ ਮਾਹੌਲ ਹੈ ਕਿ ਕਿਵੇਂ ਉਹ ਸਿੱਖੀ ਦੀ ਗੱਲ, ਕੌਮੀ ਘਰ ਦੀ ਗੱਲ, ਆਜ਼ਾਦੀ ਦੀ ਗੱਲ ਇਸ ਨੂੰ ਇੱਕ ਵੱਡੇ ਤਬਕੇ ਤੱਕ ਪਹੁੰਚਾ ਸਕਣ ਤਾਂ ਇਹੀ ਗਨੀਮਤ ਹੋਏਗੀ। ਜੀ ਕਿਉਂਕਿ ਇੱਥੋਂ ਦੇ ਜੰਮੇ ਪੜੇ ਬੱਚਿਆਂ ਦੇ ਲਈ ਇਸ ਕਿਸਮ ਦੀ ਕਰੁੱਖ ਜਿਹੜੀ ਕਲਾਸ ਹੈ ਅੱਜ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਕਾਬਜ਼। ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰਦਾ, ਬਹੁਤ ਸਾਰੀ ਥਾਵਾਂ 'ਤੇ ਚੰਗੇ ਵੀਰ ਭੈਣਾਂ ਵੀ ਨੇ ਜਿੱਥੋਂ ਪੰਥ ਪ੍ਰਸਤੀ ਦੇ ਪ੍ਰੋਗਰਾਮ ਵੀ ਨਿਕਲਦੇ ਨੇ, ਪ੍ਰਬੰਧਕ ਆਪਣਾ ਵਕਤ ਵੀ ਦਿੰਦੇ ਨੇ, ਚੰਗੇ ਗੁਰਦੁਆਰੇ ਉਸਾਰਨ ਦੇ ਵਿੱਚ ਬਹੁਤ ਸਾਰਿਆਂ ਦਾ ਯੋਗਦਾਨ ਹੈ। ਜੀ ਜੀ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵੱਡਾ ਤਬਕਾ ਵੱਡੀਆਂ ਥਾਵਾਂ ਦੇ ਉੱਤੇ, ਬਹੁਤ ਸਾਰੀਆਂ ਥਾਵਾਂ 'ਤੇ ਉਹਨਾਂ ਨੇ ਉਸ ਨੂੰ ਆਪਣੀ ਇੱਕ ਜਾਇਦਾਦ ਦੇ ਤੌਰ 'ਤੇ ਉਹ ਡੀਲ ਕਰਦੇ ਨੇ। ਜੀ ਔਰ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਰ ਕਪੂਰ ਸਿੰਘ ਜਾਂ ਅਜਮੇਰ ਸਿੰਘ ਵਰਗੇ ਲੇਖਕ ਨੇ ਜਿਨ੍ਹਾਂ ਨੇ ਸਿੱਖ ਕੌਮਵਾਦ ਦੇ ਉੱਤੇ ਲਿਖਿਆ, ਸਿੱਖ ਨੈਸ਼ਨਲਿਜ਼ਮ ਦੇ ਉੱਤੇ। ਜੀ ਹਾਲਾਂਕਿ ਮੈਂ ਵੀ ਸ਼ਬਦ ਕਈ ਵਾਰੀ ਵਰਤ ਜਾਂਦਾ ਸੀ ਰਾਸ਼ਟਰਵਾਦ, ਇਹਨਾਂ ਦੇ ਦੇਖੋ ਦੇਖੀ, ਪਰ ਪਿਛਲੇ ਦਿਨਾਂ 'ਚ ਇੱਕ ਵੀਰ ਨੇ ਲਿਖਿਆ ਪੰਜਾਬ ਸਪੈਕਟਰਮ ਜੀ ਕਿ ਕਿਵੇਂ ਹਿੰਦੀ ਸ਼ਬਦ ਬਹੁਤ ਸਾਰੇ ਜਿਹੜੇ ਨੇ ਉਹ ਸਿੱਖਾਂ ਦੇ ਵਿੱਚ ਆ ਗਏ ਨੇ। ਔਰ ਇਹਦੇ 'ਚ ਉਹਨਾਂ ਨੇ ਇਸ ਸ਼ਬਦ ਦਾ ਵੀ ਜ਼ਿਕਰ ਕੀਤਾ ਸੀ ਕਿ ਵੀ ਅਸੀਂ ਕੌਮ, ਹਾਲਾਂਕਿ ਕੌਮ ਵੀ ਸ਼ਾਇਦ ਸ਼ਬਦ ਤਾਂ ਪਰਸ਼ੀਅਨ ਜਾਂ ਉਰਦੂ 'ਚ ਹੀ ਆਇਆ ਹੋਇਆ, ਪਰ ਮੈਂ ਸਮਝਦਾ ਵੀ ਜਿੱਥੇ ਸਾਡੇ ਕੋਲ ਚੋਇਸ ਹੈ ਦੂਸਰਾ ਸ਼ਬਦ ਵਰਤਣ ਦੀ ਥਾਂ 'ਤੇ ਉੱਥੇ ਉਰਦੂ ਜਾਂ ਫਾਰਸੀ ਦਾ ਵਰਤ ਲੈਣਾ ਜ਼ਿਆਦਾ ਬਿਹਤਰ ਹੈ ਬਜਾਏ ਕਿ ਹਿੰਦੀ ਵਾਲਿਆਂ ਨੇ ਜਿਹੜੇ ਸ਼ਬਦ ਘੜੇ ਹੋਏ ਨੇ। ਸੋ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਕੋਈ ਵੀ ਜਿਹੜਾ ਸਿੱਖ ਕੌਮਵਾਦ ਦੇ ਉੱਤੇ ਨਹੀਂ ਲਿਖਦਾ ਉਹ ਸਾਰੇ ਹਿੰਦੂ ਰਾਸ਼ਟਰਵਾਦ ਦੇ ਉੱਤੇ ਹੀ ਜਾ ਕੇ ਖਲੋਤੇ ਹੋਏ ਨੇ। ਅਸੀਂ ਬਿਲਕੁਲ ਸਹਿਮਤ ਹਾਂ
ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਸਾਡਾ ਬੁੱਧੀਜੀਵੀ ਵਰਗ ਜਾਂ ਜਿਸ ਨੂੰ ਅਸੀਂ ਦਾਨਸ਼ਵਰ ਕਵਾਂਗੇ, ਜੇ ਬੁੱਧੀਜੀਵੀ ਵੀ ਸ਼ਾਇਦ ਉੱਥੋਂ ਹੀ ਆਇਆ ਹੋਏ ਸ਼ਬਦ, ਜੀ ਪਰ ਚਲੋ ਬੁੱਧੀ ਸ਼ਬਦ ਅਸੀਂ ਪੰਜਾਬੀ 'ਚ ਵੀ ਇਸਤੇਮਾਲ ਕਰਦੇ ਹਾਂ। ਜੇ ਸਾਡੇ ਦਾਨਸ਼ਵਰ ਜਾਂ ਸਿਆਣੇ ਬੰਦੇ ਜਿਹੜੇ ਨੇ ਉਹ ਇਮਾਨਦਾਰੀ ਦੇ ਨਾਲ ਸਿੱਖਾਂ ਦੀ ਮੌਜੂਦਾ ਦੌਰ ਦੀ ਪਿਕਚਰ ਨੂੰ ਬਿਆਨਣ ਲੱਗ ਜਾਣ, ਸਾਡੇ ਗ੍ਰੰਥੀ, ਰਾਗੀ, ਪ੍ਰਚਾਰਕ ਇਸ ਦਾ ਜ਼ਿਕਰ ਕਰਨ ਲੱਗ ਜਾਣ, ਤੇ ਮੇਰਾ ਖਿਆਲ ਹੈ ਵੀ ਸੰਗਤਾਂ ਤੱਕ ਜਾਣਕਾਰੀ ਬਹੁਤ ਜਲਦੀ ਪਹੁੰਚੇ ਔਰ ਬਹੁਤ ਸਾਰੀਆਂ ਸਾਡੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਕਿ ਕੌਮੀ ਘਰ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ ਉਸ ਦਾ ਬਹੁਤ ਜ਼ੋਰਦਾਰ ਪ੍ਰਚਾਰ ਹੋ ਸਕੇ। ਜੀ ਪਰ ਕਿਤੇ ਡਰ ਹੈ, ਕਿਤੇ ਪੈਸਾ ਹੈ, ਕਿਤੇ ਕਨਫਿਊਜ਼ਨ ਹੈ, ਕਿਤੇ ਵੈਸੇ ਹੀ ਅਕਲਹੀਣਤਾ ਹੈ, ਤੇ ਕਿਤੇ ਪੁੱਜ ਕੇ ਵੈਰ ਕਮਾਉਣ ਦੀ ਗੱਲ ਹੈ ਸਿੱਖੀ ਦੇ ਨਾਲ। ਇਹ ਸਾਰੇ ਹੀ ਫੈਕਟਰ ਨੇ ਜਿਸ ਦਾ ਕਾਰਨ ਹੈ ਕਿ ਵੀ ਇਹ ਨਹੀਂ ਕਿ ਵੀ ਲਿਖਦੇ ਨਹੀਂ, ਬਹੁਤ ਸਾਰਿਆਂ ਨੂੰ ਤਾਂ ਐਲਰਜੀ ਹੈ। ਜੇ ਤੁਸੀਂ ਕੋਈ ਸਿੱਖ ਕੌਮੀਵਾਦ ਜਾਂ ਕੌਮਵਾਦ ਦੀ ਗੱਲ ਕਰੋ, ਮੌਜੂਦਾ ਦੌਰ ਦੇ ਘੱਲੂਘਾਰਿਆਂ ਦੀ ਗੱਲ ਕਰੋ, ਤਾਂ ਕੁਛ ਐਸੇ ਨੇ ਜਿਹੜੇ ਬੇਹੋਸ਼ੀ ਤੱਕ ਚਲੇ ਜਾਣਗੇ, ਉਹਨਾਂ ਨੂੰ ਇਹ ਇੰਨਾ ਦੁੱਖ ਦਿੰਦਾ ਹੈ। ਜੀ ਸੋ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਹ ਸਾਰੇ ਆਪਣੀ ਲਿਖਤ ਦੇ ਵਿੱਚ ਜੀ ਇਹ ਮੁੱਦੇ ਵੀ ਵਿਚਾਰੇ ਔਰ ਸਾਨੂੰ ਆਪਣੀ ਬੜੀ ਖੂਬਸੂਰਤ ਨਜ਼ਮ ਜਿਹੜੀ ਹੈ ਉਹਨਾਂ ਨੇ ਦਿੱਤੀ ਹੈ। ਔਰ ਅਸੀਂ ਆਸ ਕਰਾਂਗੇ ਕਿ ਇਸ ਤਰ੍ਹਾਂ ਲਿਖਦੇ ਰਹਿਣਗੇ ਜੀ ਜੀ ਔਰ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਜੁੜੇ ਰਹਿਣਗੇ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵੀਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।